ਇੰਗਲੈਂਡ ਨੂੰ 3-2 ਦੇ ਨਾਲ ਤੇ ਅਰਜਨਟੀਨਾ ਦੇ ਖਿਲਾਫ 1-1 ਦੇ ਨਾਲ ਡਰਾ ਮੈਚ ਖੇਡਿਆ ਸੀਗਾ। ਪੈਰਿਸ ਓਲੰਪਿਕ ਦੇ ਵਿੱਚ ਪੂਲ ਬੀ ਦੇ ਹਾਕੀ ਮੁਕਾਬਲੇ ਦੇ ਵਿੱਚ ਆਇਰਲੈਂਡ ਨੂੰ 2-0 ਦੇ ਨਾਲ ਹਰਾ ਦਿੱਤਾ। ਦੋਨੇ ਗੋਲ ਕਪਤਾਨ ਹੈ ਨੌਜਵਾਨ ਹਰਮਨਪ੍ਰੀਤ ਸਿੰਘ, ਉਹਨਾਂ ਨੇ ਕੀਤੇ ਨੇ। ਰੁਕ ਕਰਦੇ ਹਾਂ ਕੁਝ ਹੋਰ ਖਬਰਾਂ ਦਾ। ਕੇਰਲ ਦੀ ਗੱਲ ਕਰਾਂਗੇ, ਜਿੱਥੇ ਭਾਰੀ ਮੀਂਹ ਦੇ ਦੌਰਾਨ ਜ਼ਮੀਨ ਖਿਸ ਗਈ ਹੈ ਤੇ ਇਸ ਕਰਕੇ 100 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰ ਸਰਕਾਰ ਵੱਲੋਂ ਕੇਰਲ ਨੂੰ ਹਰ ਸੰਭਵ ਮਦਦ ਦੀ ਜਿਹੜੀ ਮੰਗ ਹੈ ਉਹ ਕੀਤੀ ਗਈ ਹੈ ਰਾਹੁਲ ਗਾਂਧੀ ਵੱਲੋਂ। ਕੇਰਲ ਦਾ ਪਹਾੜੀ ਇਲਾਕਾ ਵਾਇਨਾਡ, ਉੱਥੇ ਭਾਰੀ ਮੀਂਹ ਪੈਣ ਕਰਕੇ ਜ਼ਮੀਨ ਖਿਸਕਣ ਦੇ ਕਰਕੇ ਹੁਣ ਤੱਕ 3 ਬੱਚਿਆਂ ਸਮੇਤ 93 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 128 ਤੋਂ ਵੱਧ ਲੋਕ ਜ਼ਖਮੀ ਦੱਸੇ ਗਏ ਨੇ। ਲਗਾਤਾਰ ਪੈ ਰਹੇ ਮੀਂਹ ਕਰਕੇ ਵੱਖ-ਵੱਖ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ, ਜਿਸ ਕਰਕੇ ਕਈ ਜਾਣੇ ਮਲਬੇ ਹੇਠਾਂ ਦੱਬ ਗਏ ਨੇ। ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਕਿ ਜਿੰਨੀਆਂ ਮੌਤਾਂ ਦਾ ਅੰਕੜਾ ਹੈ ਇਹ ਕਿਤੇ ਹੋਰ ਜ਼ਿਆਦਾ ਵੀ ਵੱਧ ਸਕਦਾ ਹੈ। ਕੇਰਲ ਦੇ ਆਫਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਫਾਇਰ ਵਿਭਾਗ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਅਭਿਆਨ ਜਾਰੀ ਹੈ। ਇਸ ਘਟਨਾ ਸੰਬੰਧੀ ਦੁੱਖ ਜਤਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਦੇ ਵਿੱਚ ਮਾਰੇ ਗਏ ਹਰ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੇ ਮਾਲ ਮੰਤਰੀ ਕੇ ਰਾਜਨ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਦੇ ਮੁਤਾਬਕ ਜ਼ਮੀਨ ਖਿਸਕਣ ਕਰਕੇ ਮੰਡਕਈ, ਚੁਰਮਾਲਾ, ਅਟਮਾਲਾ ਤੇ ਨੂਲਪੁੰਜਾ ਪਿੰਡ ਪ੍ਰਭਾਵਿਤ ਹੋਏ ਨੇ। ਭਾਰੀ ਮੀਂਹ ਕਾਰਨ ਕਈ ਮਕਾਨ ਢਹਿ ਗਏ ਨੇ ਤੇ ਨਦੀਆਂ ਤੇਜ਼ੀ ਦੇ ਨਾਲ ਵਹਿ ਰਹੀਆਂ ਨੇ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕਰਮਨ, ਠੋਠੂ ਨਦੀ ਤੇ ਬਾਣਾਸੁਰ ਸਾਗਰ ਦੇ ਬੰਨ੍ਹ ਖੋਲ੍ਹ ਦਿੱਤੇ ਗਏ ਨੇ ਅਤੇ ਹੇਠਲੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸਿਆਂ ਦੇ ਲਈ ਰਾਹਤ ਕਾਰਜਾਂ ਦੇ ਲਈ ਕੇਰਲ ਸਰਕਾਰ ਨੇ ਭਾਰਤੀ ਆਰਮੀ ਦੀ ਮਦਦ ਮੰਗੀ ਹੈ। ਸੂਚਨਾ ਅਧਿਕਾਰੀਆਂ ਨੇ ਦੱਸਿਆ ਕਿ 122 ਇਨਫੈਂਟਰੀ ਬਟਾਲੀਅਨ ਮਦਰਾਸ ਸੈਕੰਡ ਇਨ ਕਮਾਂਡ ਦੇ 43 ਜਵਾਨਾਂ ਦੀ ਟੀਮ ਨੂੰ ਰਾਹਤ ਕਾਰਜਾਂ ਦੇ ਲਈ ਤੈਨਾਤ ਕੀਤਾ ਗਿਆ। ਉਧਰ ਦੂਜੇ ਪਾਸੇ ਰਾਹੁਲ ਗਾਂਧੀ, ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਕਿਹਾ ਹੈ ਕਿ ਜ਼ਮੀਨ ਖਿਸਕਣ ਕਰਕੇ 100 ਦੇ ਕਰੀਬ ਲੋਕ ਮਾਰੇ ਗਏ ਨੇ ਤੇ ਕੇਂਦਰ ਸਰਕਾਰ ਤੋਂ ਪ੍ਰਭਾਵਿਤ ਲੋਕਾਂ ਦੇ ਬਚਾਅ ਅਤੇ ਮੁੜ ਵਸੇਬੇ ਲਈ ਹਰ ਸੰਭਵ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਸਿਫਰ ਕਾਲ ਦੇ ਦੌਰਾਨ ਉਹਨਾਂ ਨੇ ਮੁੱਦਾ ਉਠਾਇਆ ਸੀਗਾ ਤੇ ਜ਼ਮੀਨ ਖਿਸਕਣ ਕਰਕੇ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਮੁਆਵਜ਼ੇ, ਮਹੱਤਵਪੂਰਨ ਆਵਾਜਾਈ ਅਤੇ ਸੰਚਾਰ ਲਾਈਨਾਂ ਦੀ ਬਹਾਲੀ ਦੀ ਵੀ ਮੰਗ ਕੀਤੀ ਸੀ। ਉਧਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਕਰਕੇ ਮਣੀਕਰਨ ਘਾਟੀ ਦੇ ਤੋਸ਼ ਨਾਲੇ ਦੇ ਵਿੱਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ। ਹੜ੍ਹ ਦੇ ਕਰਕੇ ਇੱਕ ਪੁਲ ਤੇ ਸ਼ਰਾਬ ਦੇ ਠੇਕੇ ਸਮੇਤ ਕਈ ਦੁਕਾਨਾਂ ਰੁੜ ਗਈਆਂ। ਜਾਨੀ ਨੁਕਸਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕੁੱਲੂ ਦੇ ਡੀਸੀ ਤੋਰਲ ਐਸ ਰਵੀਸ਼ ਨੇ ਦੱਸਿਆ ਕਿ ਇਹ ਘਟਨਾ ਮਣੀਕਰਨ ਦੇ ਤੋਸ਼ ਇਲਾਕੇ ਦੇ ਵਿੱਚ ਤੜਕੇ ਵਾਪਰੀ ਹੈ, ਪਰ ਹਾਲੇ ਤੱਕ ਜਾਨੀ ਨੁਕਸਾਨ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਉਹਨਾਂ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਇੱਕ ਟੀਮ ਨੂੰ ਭੇਜਿਆ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਦੀਆਂ ਤੇ ਨਾਲਿਆਂ ਤੋਂ ਦੂਰ ਰਹਿਣ ਅਤੇ ਨਾਲਿਆਂ ਦੇ ਨੇੜੇ ਆਰਜ਼ੀ ਬੁਨਿਆਦੀ ਢਾਂਚੇ ਨਾ ਉਸਾਰਨ। ਉਧਰ ਮੌਸਮ ਵਿਭਾਗ ਨੇ ਹਿਮਾਚਲ ਦੇ 7 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਤੇ ਅਗਲੇ 2 ਦਿਨਾਂ ਦੇ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਤੰਜਲੀ ਦੀ। ਬੰਬੇ ਹਾਈ ਕੋਰਟ ਨੇ 2023 ਦੇ ਅੰਤਰਿਮ ਆਦੇਸ਼ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਪਤੰਜਲੀ ਆਯੁਰਵੇਦ ਲਿਮਟਿਡ ਨੂੰ 4,000 ਕਰੋੜ ਰੁਪਏ ਦਾ ਜੁਰਮਾਨਾ ਲਾਇਆ। ਆਪਣੇ ਹੁਕਮ ਦੇ ਵਿੱਚ ਮੰਗਲਮ ਆਰਗੈਨਿਕਸ ਲਿਮਟਿਡ ਵੱਲੋਂ ਦਾਇਰ ਟ੍ਰੇਡਮਾਰਕ ਉਲੰਘਣ ਦੇ ਮਾਮਲੇ ਸੰਬੰਧੀ ਪਤੰਜਲੀ ਦੇ ਕਪੂਰ ਉਤਪਾਦ ਵੇਚਣ ਤੇ ਰੋਕ ਲਗਾਈ ਗਈ ਸੀ। ਰਾਮਦੇਵ ਨੂੰ ਕੋਰੋਨਲ ਸੰਬੰਧੀ ਸਮੱਗਰੀ ਹਟਾਉਣ ਦੇ ਨਿਰਦੇਸ਼। ਦਿੱਲੀ ਹਾਈ ਕੋਰਟ ਨੇ ਰਾਮਦੇਵ ਨੂੰ ਕੋਵਿਡ ਦੇ ਇਲਾਜ ਦੇ ਲਈ ਕੋਰੋਨਲ ਵਰਤੋਂ ਸੰਬੰਧੀ ਇਤਰਾਜ਼ਯੋਗ ਪੋਸਟਾਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਸੀਗਾ। ਇੱਥੇ ਆਪਾਂ ਇਹ ਵੀ ਦੱਸਦੇ ਚੱਲੀਏ ਕਿ ਇਸ ਤੋਂ ਪਹਿਲਾਂ ਵੀ ਆਪਾਂ ਕਈ ਰਿਪੋਰਟਾਂ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਸੀਗਾ ਜਾਂ ਤੱਥ ਤੇ ਆંકੜੇ ਰੱਖੇ ਸੀਗੇ ਕਿ ਜਿਹੜਾ ਰਾਮਦੇਵ ਹੈ, ਇਹਨੇ ਲੋਕਾਂ ਨੂੰ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਉਹਨਾਂ ਦਾ ਸਰਮਾਇਆ ਲੁੱਟਿਆ। ਬਾਅਦ ਦੇ ਵਿੱਚ ਕੋਰਟ ਨੇ ਇਹਨੂੰ ਕਿਹਾ ਕਿ ਤੂੰ ਇਸ਼ਤਿਹਾਰ ਦੇ ਕੇ ਦੱਸ ਵੀ ਆਹ ਬ੍ਰਾਂਡ ਜਿਹੜੇ ਸਾਡੇ ਆ ਉਹ ਜਾਲੀ ਨੇ। ਇਹਨਾਂ ਨੇ ਡੱਬੀ ਜਿਹੀ ਲਾਤੀ ਛੋਟੀ ਜਿਹੀ ਫਰੰਟ ਪੇਜ ਦੇ ਉੱਤੇ, ਤੇ ਉਹ ਵੀ ਜਿਹੜੇ ਅਖਬਾਰਾਂ ਦੀ ਸਰਕੂਲੇਸ਼ਨ ਕਾਫੀ ਨਹੀਂ ਸੀ। 2 ਚੀਜ਼ਾਂ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਆ ਔਰ ਕਦੇ ਨਹੀਂ ਭੁੱਲਣਗੀਆਂ। ਪਹਿਲਾ ਤਾਂ ਇਹ ਕਿ ਜਿੱਦੇ ਪਹਿਲੀ ਪੇਸ਼ੀ ਸੀਗੀ ਉਹਦੇ ਇਹ ਗਏ ਨਹੀਂ, ਰਾਮਦੇਵ ਤੇ ਬਾਲਾ ਕ੍ਰਿਸ਼ਨ। ਜਦੋਂ ਦੂਜੀ ਪੇਸ਼ੀ ਸੀਗੀ ਉਹਦੇ ਬਾਹਰ ਖੜ ਗਏ, ਕੋਰਟ ਦੇ ਬਾਹਰ ਖੜ ਕੇ ਤੇ ਇਹ ਕਹਿੰਦੇ ਜੀ, ਇਹਨਾਂ ਦੇ ਵਕੀਲ ਨੂੰ ਜੱਜ ਨੇ ਪੁੱਛਿਆ ਵੀ ਹਾਂ ਵੀ ਰਾਮਦੇਵ ਤੇ ਉਹ ਨਾਲ ਦਾ ਉਹਦਾ ਸਾਥੀ ਕਿਉਂ ਨਹੀਂ ਆਏ। ਉਹ ਕਹਿੰਦੇ ਜੀ ਉਹਨਾਂ ਨੂੰ ਸਮਰਥਕਾਂ ਨੇ ਘੇਰ ਲਿਆ। ਜੱਜ ਕਹਿੰਦਾ ਉਹ ਕੋਈ ਸੈਲੀਬ੍ਰਿਟੀ ਨਹੀਂ ਹੈਗੇ, ਇੱਥੇ ਦੋਸ਼ੀ ਵਜੋਂ ਪੇਸ਼ ਹੋਣਾ, ਉਹਨਾਂ ਨੂੰ ਬਾਂਹ ਫੜ ਕੇ ਖਿੱਚ ਕੇ ਲਿਆਓ। ਰਾਮਦੇਵ ਨੂੰ ਉਦੋਂ ਅਹਿਸਾਸ ਹੋਇਆ ਕਿ ਮੈਂ ਉਹ ਜਿਹੜੀਆਂ ਅਦਾਕਾਰ ਬੀਬੀਆਂ ਉਹਨਾਂ ਨਾਲ ਸਟੇਜਾਂ ਤੇ ਯੋਗ ਤੇ ਫੋਟੋਆਂ ਤਾਂ ਲਵਾ ਕੇ ਸੈਲੀਬ੍ਰਿਟੀ ਦੀ ਫੀਲਿੰਗ ਤਾਂ ਲੈ ਬੈਠਾ, ਪਰ ਕਾਨੂੰਨ ਦੇ ਨਾਲ ਪੰਗਾ ਲੈ ਕੇ ਵੀ ਕੋਈ ਕੰਮ ਚੰਗਾ ਨਹੀਂ ਕੀਤਾ। ਰਾਮਦੇਵ ਉਹਨੇ ਪੈਰੀ ਗਿਆ, ਇੱਕ ਚੱਪਲੇ ਦੀ ਪੈਰ 'ਚ ਪਈ ਵੀ ਨਹੀਂ ਸੀ ਸਵਾਰ ਕੇ। ਤੇ ਜਿਹੜਾ ਭੱਜਣ ਦਾ ਇਹਦਾ ਤਜਰਬਾ ਉਹ ਤਾਂ ਐਵੇਂ ਵਾਰ-ਵਾਰ ਸਾਂਝਾ ਕੀ ਕਰਨਾ, ਤੁਹਾਨੂੰ ਪਤਾ ਹੀ ਹੈ, ਬੀਬੀਆਂ ਦੇ ਕੱਪੜੇ ਪਾ ਕੇ ਵੀ ਭੱਜ ਗਿਆ ਸੀ ਇਹ ਬੰਦਾ। ਖੈਰ,
ਭੱਜਣ 'ਚ ਮਾਹਰ ਹੈ ਕਿਉਂਕਿ ਤੇਜ਼ ਹੈ, ਐਥਲੀਟਾਂ ਵਰਗਾ ਸਰੀਰ ਹੈ। ਅਦਾਲਤ ਨੇ ਕਿਹਾ ਕਿ ਤੂੰ ਸੈਲੀਬ੍ਰਿਟੀ ਦੀ ਫੀਲਿੰਗ ਲੈ ਰਿਹਾ, ਤੈਨੂੰ ਪਤਾ ਨਹੀਂ ਗਾ ਕਿ ਮੇਰੀ ਅੱਜ ਪੇਸ਼ੀ ਹੈ। ਤੂੰ ਉੱਥੇ ਖੜ ਕੇ ਬਾਹਰ ਫੋਟੋਆਂ ਲਵਾ ਰਿਹਾ ਪ੍ਰਸ਼ੰਸਕਾਂ ਨੂੰ, ਤੂੰ ਕਹਿ ਨਹੀਂ ਸਕਦਾ ਕਿ ਮੈਂ ਅੰਦਰ ਕੋਰਟ ਦੇ ਵਿੱਚ ਪੇਸ਼ ਹੋਣਾ, ਤੇ ਮੁਜਰਮ ਦੀ ਮਰਜ਼ੀ ਨਹੀਂ ਹੁੰਦੀ ਕਿ ਉਹ ਜਿੱਥੇ ਮਰਜ਼ੀ ਖੜਾ ਰਵੇ। ਅਦਾਲਤ ਨੇ ਕਿਹਾ ਕਿ ਹੁਣ ਤੂੰ ਜਿੰਨਾ ਚਿਰ ਤੈਨੂੰ ਸਵਾਲ ਹੋਣਗੇ, ਤੂੰ ਇੱਥੇ ਕਟਹਿਰੇ ਦੇ ਵਿੱਚ ਆ ਕੇ ਖੜਾ ਹੋਏਗਾ, ਜਿੰਨਾ ਚਿਰ ਤੈਨੂੰ ਸਵਾਲ ਹੋਣਗੇ, ਜਾਂ ਉਸ ਤੋਂ ਬਾਅਦ ਜਦੋਂ ਅਸੀਂ ਕਿਹਾ ਤੂੰ ਉਦੋਂ ਬੈਠਣਾ। ਉਸ ਤੋਂ ਬਾਅਦ ਜਿਹੜੀ ਅਗਲੀ ਪੇਸ਼ੀ ਸੀ, ਜਿਹਦੀ ਮੈਂ ਹੁਣ ਗੱਲ ਕਰਨ ਜਾ ਰਿਹਾ, ਅਗਲੀ ਪੇਸ਼ੀ ਤੇ ਇਹਨਾਂ ਨੂੰ ਕਿਹਾ ਕਿ ਹਾਂ ਬਈ ਲਵਾਓ ਇਸ਼ਤਿਹਾਰ। ਇਹ ਕਹਿੰਦੇ ਜੀ ਲਵਾਤੇ। ਉਹ ਕਹਿੰਦੇ ਦੱਸੋ ਕਿੱਥੇ ਲਵਾਇਆ? ਜੱਜ ਕਹਿੰਦਾ ਦੱਸੋ ਕਿੱਥੇ ਲਵਾਇਆ? ਇਹਨਾਂ ਨੇ ਚੱਕ ਕੇ ਉੱਥੋਂ ਕੋਈ ਲੋਕਲ ਜਿਹਾ ਵਿਚਾਰਾ, ਜਿਹੜਾ ਆਪਣੇ ਵਰਗਾ ਕੋਈ ਮਾਤੜ, ਕੋਈ ਛਾਪ ਦਾ, ਕੋਈ ਵੀਕਲੀ ਕੱਢਦਾ, ਕੋਈ ਸ਼ਾਮ ਦਾ ਕੱਢਦਾ ਅਖਬਾਰ, ਹਫ਼ਤਾਵਾਰੀ, ਕੋਈ ਮਹੀਨੇ ਬਾਅਦ ਕੱਢਦਾ, ਉਹ ਚੱਕ ਕੇ ਉਹਦੀ ਛੋਟਾ ਜਿਹਾ ਕਾਲਮ ਦਿਖਾਤਾ। ਅਦਾਲਤ ਨੇ ਵਗਾ ਕੇ ਮਾਰਿਆ। ਉਹ ਕਹਿੰਦੇ ਜਦੋਂ ਤੁਸੀਂ ਪ੍ਰਚਾਰ ਕਰਨਾ ਸੀਗਾ, ਉਦੋਂ ਤੁਸੀਂ ਚੁਣ ਕੇ ਵੱਡੇ ਉਹਨਾਂ ਕੁਛ ਅੰਗਰੇਜ਼ੀ ਦੇ ਤੇ ਕੁਛ ਹਿੰਦੀ ਦੇ ਉਹਨਾਂ ਦੇ ਨਾਮ ਲਏ ਵੱਖ-ਵੱਖ ਪੇਪਰਾਂ ਦੇ। ਕਹਿੰਦੇ ਤੁਸੀਂ ਉਹਨਾਂ ਤੇ ਕਰੋੜਾਂ ਰੁਪਈਆ ਖਰਚ ਕੀਤਾ ਹੈ, ਤੇ ਠੀਕ ਉਸੇ ਤਰ੍ਹਾਂ ਮਾਫ਼ੀ ਦਾ ਇਸ਼ਤਿਹਾਰ ਵੀ ਲਵਾਓ। ਉਹਨਾਂ ਅਖਬਾਰਾਂ ਦੇ ਵਿੱਚ ਲਵਾਓ, ਉਹਨਾਂ ਪੰਨਿਆਂ ਤੇ ਲਵਾਓ ਜਿਹੜੇ, ਜਿਵੇਂ ਪਹਿਲਾਂ ਪਤੰਜਲੀ ਬਾਰੇ ਮੇਨ ਫਰੰਟ ਪੇਜ ਦੇ ਉੱਤੇ, ਜਦੋਂ ਆਪਾਂ ਸਵੇਰੇ ਉੱਠ ਕੇ ਅਖਬਾਰ ਚੱਕਦੇ ਹਾਂ ਨਾ, ਜਦੋਂ ਫੋਲਡ ਕੀਤਾ ਹੁੰਦਾ ਤੇ ਆਪਾਂ ਖੋਲਦੇ ਹਾਂ, ਫਰੰਟ ਪੇਜ ਤੇ ਏਡਾ ਵੱਡਾ ਇਸ਼ਤਿਹਾਰ ਆਪਣੇ ਮੱਥੇ ਤੇ ਆ ਵੱਜਦਾ ਸਿੱਧਾ। ਉਹ ਕਹਿੰਦੇ ਉਵੇਂ ਲਵਾਓ ਕਿ ਸਾਡੇ ਆ ਜਿਹੜੇ ਪ੍ਰੋਡਕਟ ਨੇ ਇਹ ਮਾੜੇ ਨੇ, ਅਸੀਂ ਮਾਫ਼ੀ ਮੰਗਦੇ ਹਾਂ ਤੇ ਅਸੀਂ ਤੁਹਾਨੂੰ ਗੁੰਮਰਾਹ ਕੀਤਾ। ਜਿਹੜਾ ਰਾਮਦੇਵ ਕਾਨੂੰਨ ਨੂੰ ਟਿੱਚ ਜਾਣਦਾ ਸੀ, ਜਿਹੜਾ ਰਾਮਦੇਵ ਲੋਕਾਂ ਨੂੰ ਝੇਡਾਂ ਕਰਦਾ ਸੀ, ਕੋਰਟ ਦੇ ਵਿੱਚ ਜੱਜ ਦੇ ਮੂਹਰੇ ਨੀਵੀਂ ਪਾਈ ਖੜਾ ਸੀ। ਮੈਂ ਅਕਸਰ ਬਹੁਤ ਲੋਕਾਂ ਨੂੰ ਇਹ ਗੱਲ ਕਹਿਣਾ ਹੁੰਦਾ, ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਆਪਣੇ ਆਲੇ ਦੁਆਲੇ ਵੀ ਬਥੇਰੇ ਵਿਅਕਤੀ ਵਿਸ਼ੇਸ਼ ਦੇ ਪੂਜਕ ਹੁੰਦੇ ਆ, ਸ਼ਖਸੀ ਪੂਜਾ ਵਾਲੇ ਲੋਕ ਹੁੰਦੇ ਆ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੀ ਯੋਗ ਹੈ, ਇਹ ਬਹੁਤ ਪੁਰਾਣੀ ਪੱਧਤੀ ਹੈ। ਰਾਮਦੇਵ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂਗਾ। ਰਾਮਦੇਵ ਨੇ ਤਾਂ ਇਹਦਾ ਕਮਰਸ਼ੀਅਲਾਈਜ਼ ਕਰਕੇ ਸਗੋਂ ਨਾਵਾਂ ਕਮਾਇਆ, ਪੈਸਾ ਕਮਾਇਆ, ਔਰ ਉਹਦਾ ਆਰਟ ਹੈ, ਪੈਸਾ ਕਮਾਉਣ ਦਾ ਉਹਦਾ ਆਰਟ ਹੈ। ਇੱਕ ਬੰਦਾ ਸਾਈਕਲ ਤੇ ਮਸਾਲੇ ਵੇਚਦਾ ਤੇ ਅੱਜ ਉਹ ਹਜ਼ਾਰਾਂ ਕਰੋੜਾਂ ਰੁਪਏ ਦਾ ਐਮਪਾਇਰ ਖੜਾ ਕਰੀ ਬੈਠਾ ਹੈ। ਉਹਦੇ ਪਿੱਛੇ ਦਾ ਆਰਟ ਘੱਟ ਤੇ ਉਹਦੀਆਂ ਸਿਆਸਤ ਦੇ ਨਾਲ ਨੇੜਤਾਵਾਂ ਜ਼ਿਆਦੇ ਨੇ। ਇਹ ਵੀ ਸਾਨੂੰ ਧਿਆਨ ਰੱਖਣ ਵਾਲੀ ਗੱਲ ਹੈ ਕਿ ਉਹ ਸਿਸਟਮ, ਉਹ ਨਿਜ਼ਾਮ ਐਸਾ ਹੈ ਕਿ ਜਿੱਥੇ ਤੁਸੀਂ ਪੋਲੀਟੀਕਲੀ ਜੇ ਇਨਵੈਸਟ ਕਰਦੇ ਹੋ, ਉਹ ਪਤਾ ਨਹੀਂ ਤੁਹਾਨੂੰ 100 ਗੁਣਾ ਮੁੜਨਾ, 200 ਗੁਣਾ, 300 ਗੁਣਾ। ਬਸ ਸ਼ਰਤ ਇੱਕੋ ਹੈ, ਇੱਕ ਤਾਂ ਮਾੜੀ ਜਿਹੀ ਬੇਸ਼ਰਮੀ ਹੋਣੀ ਚਾਹੀਦੀ ਹੈ। ਇੱਕ ਇਹ ਹੋਣਾ ਚਾਹੀਦਾ ਕਿ ਤੁਸੀਂ ਕੱਲ ਕਿਹੜੀ ਗੱਲ ਕਹੀ ਸੀ ਤੇ ਅੱਜ ਕੀ ਕਹਿ ਰਹੇ ਹੋ, ਉਹਦੇ ਬਾਰੇ ਤੁਹਾਨੂੰ ਕੋਈ ਬਾਹਲਾ, ਜੇ ਕੋਈ ਲੋਕ ਟੋਕ ਵੀ ਦੇਣ, ਲੋਕ ਰੋਕ ਵੀ ਦੇਣ, ਤੇ ਤੁਸੀਂ ਤੁਹਾਡੀ ਚਮੜੀ ਤੇ ਉਹਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਬਸ ਦੋ ਹੀ ਚੀਜ਼ਾਂ ਨੇ। ਇੱਕ ਇਹ ਹੋਣਾ ਚਾਹੀਦਾ ਕਿ ਜਦੋਂ ਤੁਹਾਡਾ ਮਿੱਤਰ ਪਿਆਰੇ ਸੱਤਾ ਦੇ ਵਿੱਚ ਆ ਜਾਣ ਤਾਂ ਚਾਰ ਛਿੱਲੜ ਜ਼ਰੂਰ ਹੋਣ ਇਨਵੈਸਟ ਕਰਨ ਨੂੰ, ਮੁੜ ਕੇ ਤਾਂ ਆਪੇ ਹੀ ਪੈਸਾ ਬਣੀ ਜਾਂਦਾ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਵੇਂ ਬਣੀ ਜਾਂਦਾ। ਇਸ ਬੰਦੇ ਨੇ ਆਰਮੀ, ਜਿਹੜੇ ਰਾਸ਼ਟਰ ਭਗਤ ਹੈ, ਕੋਈ ਇਹ ਦੱਸਦੇ ਆ ਕਿ ਦੂਜੇ ਲੋਕ ਤਾਂ ਪਾਕਿਸਤਾਨ ਹੀ ਚਲੇ ਜਾਣ ਜਿਹੜੇ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਆ। ਇਹ ਬੰਦੇ ਨੇ ਆਰਮੀ ਨੂੰ ਸਪਲਾਈ ਜਿਹੜਾ ਕੀਤਾ ਮਾਲ, ਉਹ ਵੀ ਬੀ ਗ੍ਰੇਡ ਦਾ ਕੀਤਾ। ਤੇ ਇਹਦੇ ਸ਼ਹਿਦ ਦੇ ਮਾਮਲੇ ਦੇ ਵਿੱਚ ਇਹ ਤਾਂ ਇੱਥੋਂ ਤੱਕ ਬੰਦਾ ਗਿਰਿਆ ਹੋਇਆ ਇਨਸਾਨ ਆ, ਮਤਲਬ ਘਟੀਆ ਸੋਚ ਦਾ ਮਾਲਕ ਹੈ ਕਿ ਇਹਨੇ ਜੈਂਡਰ ਨਿਰਧਾਰਿਤ ਕਰਨ ਵਾਲੀ ਇੱਕ ਦਵਾਈ ਬਣਾਤੀ ਕਿ ਆਹ ਜਿਹੜੀ ਦਵਾਈ ਆ, ਇਹ ਬੱਚੇ ਦਾ ਜਿਹੜਾ ਤੁਸੀਂ ਬੱਚਾ ਲੈਣਾ, ਤੁਸੀਂ ਉਹ ਨਿਰਧਾਰਿਤ ਕਰੂਗਾ। ਹੁਣ ਮੈਂ ਦੱਸਣਾ ਨਹੀਂ ਚਾਹੁੰਦਾ ਮੇਲ ਜਾਂ ਫੀਮੇਲ ਬਾਰੇ, ਲੋਕਾਂ ਨੂੰ ਪਤਾ ਹੀ ਹੈ ਕਿ ਆਪਣੇ ਉਹ ਸਮਾਜ ਦੇ ਵਿੱਚ ਕਿਹਨੂੰ ਜ਼ਿਆਦਾ ਪ੍ਰਾਪਤੀ ਆਪਾਂ ਚਾਹੁੰਦੇ ਆ। ਇਸ ਤੋਂ ਬਾਅਦ ਉਹ ਮਾਮਲਾ ਕੋਰਟ ਦੇ ਵਿੱਚ ਗਿਆ, ਅਦਾਲਤ ਨੇ ਇਹਨੂੰ ਉੱਥੇ ਵੀ ਝਾੜਾਂ ਪਾਈਆਂ। ਜਿਹੜੇ ਹਰਸ਼ਵਰਧਨ ਨੂੰ, ਸਾਬਕਾ ਕੇਂਦਰੀ ਮੰਤਰੀ ਨੂੰ, ਭਾਜਪਾ ਨੇ ਇਸ ਵਾਰੀ ਟਿਕਟ ਵੀ ਨਹੀਂ ਦਿੱਤੀ, ਪਿਛਲੀ ਵਾਰੀ ਕੇਂਦਰੀ ਮੰਤਰੀ ਸੀ, ਉਹ ਸਟੇਜ ਤੇ ਬਹਿ ਕੇ ਕੋਰੋਨਿਲ ਦੀ ਦਵਾਈ ਦਾ ਪ੍ਰਚਾਰ ਕਰ ਰਿਹਾ ਸੀਗਾ। ਕਹਿੰਦਾ ਜੀ ਆਹ ਕਰੋਨਾ ਵਾਸਤੇ ਬਹੁਤ ਮਾਫਕ ਦਵਾਈ ਹੈ। ਬਾਅਦ ਦੇ ਵਿੱਚ ਡਾਕਟਰਾਂ ਦੇ ਨਾਲ ਪੰਗਾ ਪੈ ਗਿਆ, ਡਾਕਟਰ ਗਏ ਆ, ਹੁਣ ਇਹਨੂੰ ਅਦਾਲਤ ਦੇ ਵਿੱਚ ਘੜੀਸਣ ਵਾਲੇ, ਗਲਮੇ ਤੋਂ ਫੜ ਕੇ ਡਾਕਟਰ ਆ, ਮੈਡੀਕਲ ਐਸੋਸੀਏਸ਼ਨ ਵਾਲਿਆਂ ਨੇ ਘੜੀਸਿਆ ਇਹਨੂੰ ਅਦਾਲਤ ਦੇ ਵਿੱਚ। ਇਹਨੇ ਉੱਥੇ ਜਾ ਕੇ ਡਾਕਟਰਾਂ ਬਾਰੇ ਬਹੁਤ ਵਾਹੀਆਤ ਬਿਆਨਬਾਜ਼ੀ ਕੀਤੀ, ਇਹ ਤਾਂ ਜੀ ਐਂ ਕਰਦੇ, ਇਹ ਤਾਂ ਜੀ ਉਹ ਕਰਦੇ, ਫਲਾਂ ਇਹ ਉਹ ਹੈ। ਕੋਰੋਨਿਲ ਦਵਾਈ ਨੂੰ ਜਾਂਚ ਹੋਈ ਉਹਦੀ, ਔਰ ਉਹਦਾ ਪਤਾ ਲੱਗਿਆ ਕਿ ਉਹ ਐਵੇਂ ਚੂਰਮਾ ਜਿਹਾ ਇਕੱਠਾ ਕਰੀ ਫਿਰਦਾ, ਉਹਦੇ ਚ ਕੋਈ ਹੈ ਤਾਂ ਹੈ ਨਹੀਂ ਸੀ ਕੁਛ। ਖੈਰ, ਪਰ ਉਦੋਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਦੋਂ ਤੱਕ ਤਾਂ ਇਹਦੇ ਭਗਤਾਂ ਨੇ ਲੋਕਾਂ ਨੂੰ, ਰਿਸ਼ਤੇਦਾਰਾਂ ਚੋਂ ਉਹਨੂੰ ਕੋਰੋਨਿਲ ਦਵਾਈ ਮੁੱਲ ਲੈ ਕੇ ਰਿਸ਼ਤੇਦਾਰਾਂ ਨੂੰ ਉਹਨੂੰ ਚਿੱਠੀਆਂ ਚ ਪਾ ਭੇਜਤੀ ਸੀ, ਕੋਰੀਅਰ ਕਰਤੇ ਸੀਗੇ, ਜਦੋਂ ਤੱਕ ਕੋਰਟ ਦੇ ਵਿੱਚ ਇਹ ਮਾਮਲਾ ਆਇਆ। ਹਜ਼ਾਰਾਂ ਕਰੋੜਾਂ ਰੁਪਇਆ ਬੰਦਾ ਇਹ ਕਮਾ ਗਿਆ ਇਸ ਤਰ੍ਹਾਂ ਦੇ ਜਾਲਸਾਜ਼ੀਆਂ ਦੇ ਨਾਲ ਕਹਿ ਲਓ, ਜਾਂ ਇਸ ਤਰ੍ਹਾਂ ਦੇ ਸ਼ਾਰਟ, ਜਿਹੜੇ ਜਿਵੇਂ ਆਪਾਂ ਕਹੀਏ ਕਿ ਛੋਟੇ ਰਾਹਾਂ ਦੇ ਰਾਹੀਂ ਸ਼ਾਰਟਕੱਟ ਮਾਰ ਕੇ, ਜਾਂ ਮਤਲਬ ਸੱਤਾ ਦੇ ਨਾਲ ਯਾਰੀਆਂ ਸੀਗੀਆਂ ਤੇ ਪੁੱਛਣ ਵਾਲਾ ਕੋਈ ਹੈ ਨਹੀਂ ਸੀਗਾ। ਇਹਦਾ ਇੱਕ ਕਾਲਜ ਆ ਉੱਤਰਾਖੰਡ ਦੇ ਵਿੱਚ, ਗੂਗਲ ਤੇ ਸਾਰਾ ਕੁਝ ਪਿਆ, ਆਪਾਂ ਕਈ ਵਾਰੀ ਨਜ਼ਰ ਹੀ ਨਹੀਂ ਮਾਰਦੇ। ਉੱਤਰਾਖੰਡ ਦੇ ਵਿੱਚ ਇਹਦਾ ਕਾਲਜ ਹੈ। ਉੱਥੇ ਬੱਚੀਆਂ ਜਿਹੜੀਆਂ ਛੋਟੀਆਂ, ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਰਹਿਣਾ ਨਹੀਂਗਾ, ਸਾਨੂੰ ਬਾਹਰ ਕੱਢੋ। ਇਹਨਾਂ ਦੀ ਜਿਹੜੀ ਮੈਨੇਜਮੈਂਟ ਸੀ ਰਾਮਦੇਵ ਦੀ, ਔਰ ਮੈਂ ਬੜੀ
ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿਣਾ, ਕਿਉਂਕਿ ਉਹ ਖਬਰ ਮੈਂ ਪੜ੍ਹੀ ਬਹੁਤ, ਤੇ ਬਹੁਤ ਕਈ ਵਾਰੀ ਨਾ ਚੀਜ਼ਾਂ ਤੁਹਾਨੂੰ ਤੁਹਾਡੇ ਮਨ ਤੇ ਅਸਰ ਕਰਦੀਆਂ, ਖਾਸ ਕਰਕੇ ਜਦੋਂ ਆਪਾਂ ਇਹ ਪਸੰਦ ਕਰਦੇ ਹੋਈਏ ਕਿ ਯਾਰ ਸਮਾਜ ਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ, ਜਦੋਂ ਆਪਾਂ ਇਹ ਮਹਿਸੂਸ ਕਰਦੇ ਹੋਈਏ ਕਿ ਕਿਸੇ ਬੱਚੀ, ਕਿਸੇ ਬੀਬੀ ਦੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ। ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਆਜ਼ਾਦ ਆ ਯਾਰ। ਇਹ ਥੋੜ੍ਹਾ ਕਿ ਜੇਕਰ ਕੋਈ ਧਨਾੜ ਹੈ, ਜੇਕਰ ਕੋਈ ਸੱਤਾਧਾਰੀ ਹੈ ਤੇ ਉਹ ਜੋ ਮਰਜ਼ੀ ਆਏ ਕਰੇ, ਇਸ ਤਰ੍ਹਾਂ ਤਾਂ ਨਹੀਂ ਨਾ ਸਿਸਟਮ। ਉਹ ਬੱਚੀਆਂ ਨੇ ਗੁਹਾਰ ਲਾ ਕੇ ਕਿਹਾ ਕਿ ਅਸੀਂ ਇੱਥੇ ਰਹਿਣਾ ਨਹੀਂਗਾ। ਖਬਰਾਂ ਛਪੀਆਂ, ਕੋਈ ਪੁਲਿਸ ਵਾਲੇ ਦੀ ਜ਼ਮੀਰ ਜਾਗੀ, ਉਹਨੇ ਪਰਚਾ ਦਰਜ ਕੀਤਾ। ਬਾਅਦ ਦੇ ਵਿੱਚ ਉਹਨਾਂ ਬੱਚੀਆਂ ਨੂੰ ਉੱਥੋਂ ਕਿਹਾ ਗਿਆ ਕਿ ਤੁਸੀਂ ਇੱਥੇ ਵਾਕਈ ਨਹੀਂ ਪੜ੍ਹਨਾ ਚਾਹੁੰਦੀਆਂ? ਉਹ ਕਹਿੰਦੇ ਨਹੀਂ, ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੀਆਂ, ਨਹੀਂ ਪੜ੍ਹਨਾ ਚਾਹੁੰਦੀਆਂ ਇੱਥੇ, ਕਿਉਂਕਿ ਜਿਹੜਾ ਵਰਤਾਰਾ ਹੁੰਦਾ ਸਾਡੇ ਨਾਲ ਉਹ ਕੋਈ ਮਨੁੱਖਤਾ ਵਾਲਾ ਨਹੀਂ ਹੈ। ਉਹਨਾਂ ਬੱਚੀਆਂ ਨੂੰ ਉੱਥੋਂ ਕੱਢਿਆ ਗਿਆ। ਕਿਸੇ ਮਿਨਿਸਟਰ, ਕਿਸੇ ਰਾਜਨੇਤਾ ਕਦੇ ਜ਼ਰੂਰਤ ਪਈ ਹੈ ਕਿ ਉਹ ਇਹਨਾਂ ਮਾਮਲਿਆਂ ਤੇ ਗੱਲ, ਘੱਟੋ ਘੱਟ ਦਰਜਨ ਤੋਂ ਵੱਧ ਮਾਮਲੇ ਨੇ, ਘੱਟੋ ਘੱਟ ਦਰਜਨ ਤੋਂ ਵੱਧ ਮਾਮਲੇ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਰਾਮਦੇਵ ਨੂੰ ਨਾ ਸਿਰਫ ਕਾਨੂੰਨੀ ਤੌਰ ਤੇ, ਸਮਾਜਿਕ ਤੌਰ ਤੇ ਵੀ ਝਾੜਾਂ ਪਈਆਂ ਨੇ ਇਹ ਬੰਦੇ ਨੂੰ, ਸਮਾਜਿਕ ਤੌਰ ਤੇ ਵੀ। ਔਰ ਕਦੇ ਕਿਸੇ ਲੀਡਰ ਨੇ, ਕਦੇ ਕਿਸੇ ਰਾਜਨੇਤਾ ਨੇ ਇੰਨੀ ਜ਼ਰੂਰਤ ਨਹੀਂ ਹੋਈ ਉਹਦੀ ਕਹਿਣ ਦੀ ਕਿ ਬਈ ਇਹ ਬੰਦਾ ਵਾਕਈ ਕਾਨੂੰਨ ਦੀ ਨਜ਼ਰ ਦੇ ਵਿੱਚ ਗੁਨਾਹਗਾਰ ਹੈ। ਜਿਹਨੂੰ ਅਦਾਲਤ ਨੇ ਇਹ ਕਹਿਤਾ ਕਿ ਤੂੰ ਸਾਨੂੰ ਕਿਉਂ ਗੁੰਮਰਾਹ ਕਰਦਾ, ਤੂੰ ਆਹ ਕੰਮ ਕਰਤੇ, ਉਹਨੂੰ ਕਰਨਾ ਪਿਆ। ਜਿਹਨੂੰ ਜੱਜ ਨੇ ਕਹਿਤਾ ਕਿ ਤੂੰ ਕੋਈ ਸੈਲੀਬ੍ਰਿਟੀ ਨਹੀਂ ਹੈ, ਤੂੰ ਕੋਈ ਇਹ ਨਹੀਂ ਹੈ ਕਿ ਫਰੀडम ਫਾਈਟਰਾਂ ਕੀਤਾ ਅਸੀਂ ਤੇਰਾ ਸਨਮਾਨ ਕਰਾਂਗੇ, ਇੱਥੇ ਖੜ ਮੁਲਜ਼ਮਾਂ ਵਾਂਗੂ, ਜਿਵੇਂ ਕੋਰਟ ਦੇ ਵਿੱਚ ਲੋਕ ਪੇਸ਼ ਹੁੰਦੇ, ਜਿਵੇਂ ਦੁਨੀਆ ਪੇਸ਼ ਹੁੰਦੀ ਆਈ ਹੈ, ਉਹਨੂੰ ਆਪਾਂ ਕੀ ਕਹੀਏ। ਪਰ ਹਲੇ ਵੀ ਕਈ ਲੋਕਾਂ ਦੀਆਂ ਅੱਖਾਂ ਤੋਂ ਪੱਟੀ ਨਹੀਂ ਉਤਰਦੀ। ਅਸੀਂ ਹਮੇਸ਼ਾ ਇਸ ਕਰਕੇ ਔਰ ਬੇਬਾਕੀ ਦੇ ਨਾਲ, ਜ਼ਿੰਮੇਵਾਰੀ ਦੇ ਨਾਲ, ਇੱਕ ਤਾਂ ਹੁੰਦਾ ਬੇਬਾਕੀ ਦੇ ਨਾਲ ਬੰਦਾ ਕਹਿੰਦਾ ਮੈਂ ਆਹ ਗੱਲ ਕਹਿਤੀ, ਇਸ ਤੋਂ ਬਾਅਦ ਮੈਂ ਕਹਿਤੀ ਤਾਂ ਕਹਿਤੀ। ਆਪਾਂ ਕਦੇ ਉਹ ਵੀ ਨਹੀਂ ਗੱਲ ਕਹੀ ਕਿ ਅਸੀਂ ਕਹਿਤੀ ਤਾਂ ਕਹਿਤੀ, ਆਪਾਂ ਕਹਿੰਦੇ ਕਿ ਅਸੀਂ ਬੜੀ ਜ਼ਿੰਮੇਵਾਰੀ ਦੇ ਨਾਲ। ਇਹਦਾ ਮਤਲਬ ਇਹ ਬਣਦਾ ਕਿ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਜਾਂ ਗੱਲ ਕਹਿ ਰਹੇ ਹਾਂ ਉਹ ਤਥਾਤਮਕ ਹੈ, ਉਹ ਔਨ ਦੀ ਰਿਕਾਰਡ ਆ। ਉਹ ਕੋਈ ਇਹ ਨਹੀਂਗਾ ਕਿ ਸਾਡੇ ਮਨ ਦੇ ਵਿੱਚ ਰਾਮ ਦੇ ਪ੍ਰਤੀ ਕੋਈ ਗੱਲ ਜਾਗੀ, ਅਸੀਂ ਉੱਠ ਕੇ ਔਨ ਏਅਰ ਕਹਿਤੀ। ਨਹੀਂ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਟੱਡੀ ਕਰਨੀਆਂ ਪੈਂਦੀਆਂ ਨੇ, ਬਹੁਤ ਸਾਰੇ ਡਾਕੂਮੈਂਟਸ ਤੁਹਾਨੂੰ ਦੇਖਣੇ ਪੈਂਦੇ ਨੇ ਕਿ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਤੱਤ ਸਾਰ ਹੈ ਉਹ ਕੀ ਹੈ, ਇਹਨਾਂ ਦੇ ਵਿੱਚ ਜਿਹੜੀ ਭਾਵਨਾ ਹੈ ਇਸ ਡਾਕੂਮੈਂਟ ਦੀ, ਅਦਾਲਤੀ ਦਸਤਾਵੇਜ਼ ਦੀ, ਉਹ ਕੀ ਕਹਿੰਦੀ ਹੈ, ਜੱਜ ਦੀ ਟਿੱਪਣੀ ਕੀ ਕਹਿੰਦੀ ਹੈ, ਇਸ ਮਾਮਲੇ ਦੀ ਜਾਂਚ ਕੀ ਸੀ, ਇਨਵੈਸਟੀਗੇਸ਼ਨ ਸ਼ੁਰੂ ਕਦੋਂ ਹੋਈ, ਸ਼ਿਕਾਇਤ ਕੀ ਸੀ, ਬਹੁਤ ਸਾਰਾ ਕੁਝ ਤੁਹਾਨੂੰ ਫੋਲੋ ਅਪ ਉਸ ਮਾਮਲੇ ਦੇ ਵਿੱਚ ਦੇਖਣਾ ਪੈਂਦਾ। ਖੈਰ, ਪਰ ਉਦੋਂ ਕੀ ਅਸਲ ਦੇ ਵਿੱਚ ਇਹ ਕੀ ਸੀਗਾ ਕਿ ਜਦੋਂ ਵੀ ਕੋਈ ਮਾਮਲਾ ਆਉਂਦਾ ਸੀਗਾ ਤਾਂ ਸਾਡੀ ਜਿਹੜੀ ਸਿਆਸੀ ਧਿਰ ਆ ਉਹ ਚੁੱਪ ਵੱਟ ਜਾਂਦੀ ਸੀ, ਖਾਸ ਕਰਕੇ ਰਾਮਦੇਵ ਦੇ, ਕਿਉਂਕਿ ਇਹਦੇ ਨਾਲ ਭੀੜ ਬਹੁਤ ਹੈ, ਨਾਵਾਂ ਬਹੁਤ ਆ, ਪਤਾ ਨਹੀਂ ਕਿੰਨੇ ਐਮਪੀਜ਼, ਕਿੰਨੇ ਐਮਐਲਏਜ਼ ਇਹਦੇ ਜਾ ਕੇ ਦਰਬਾਰ ਦੇ ਵਿੱਚ ਨਤਮਸਤਕ ਹੁੰਦੇ ਆ, ਨੱਕ ਰਗੜਦੇ ਆ, ਫੰਡ ਲੈਂਦੇ ਆ, ਤੇ ਬਾਅਦ ਦੇ ਵਿੱਚ ਸੈਲੀਬ੍ਰਿਟੀਜ਼ ਬੜੇ ਇਹਦੇ ਫੈਨ ਨੇ ਬੰਦੇ ਦੇ, ਪਤਾ ਨਹੀਂ ਕਿਉਂ। ਉਸ ਤੋਂ ਬਾਅਦ ਕਿਸੇ ਵੀ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਹਾਂ ਇਹ ਨਿਆਂ ਹੋਣਾ ਚਾਹੀਦਾ ਜਾਂ ਇਹ ਸਹੀ ਗੱਲ ਆ। ਪਰ ਹੁਣ ਕੁਝ ਮਾਮਲਿਆਂ ਦੇ ਵਿੱਚ ਜਦੋਂ ਅਦਾਲਤੀ ਫਿਟਕਾਰਾਂ ਪਈਆਂ, ਜਦੋਂ ਮਾਮਲੇ ਦਰਜ ਹੋਏ, ਜਦੋਂ ਜਾਂਚਾਂ ਚੱਲੀਆਂ, ਪ੍ਰੋਡਕਟ ਫੇਲ ਹੋਏ, ਉਸ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਪੱਟੀ ਉਤਰੀ। ਲੋਕਾਂ ਨੂੰ ਲੱਗਿਆ ਕਿ ਨਹੀਂ, ਇਹ ਹੋਣਾ ਚਾਹੀਦਾ। ਔਰ ਆਪਾਂ ਕਹਿੰਦੇ ਆ ਕਿ ਇਹ ਗੱਲ ਇਕੱਲੇ ਆਪਾਂ ਨੂੰ ਹੀ ਨਹੀਂ, ਇਹ ਗੱਲ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਕਿ ਜਿੱਥੇ ਕਿਸੇ ਗਰੀਬ ਦੇ ਨਾਲ, ਜਿੱਥੇ ਕਿਸੇ ਮਜ਼ਲੂਮ ਦੇ ਨਾਲ, ਔਰ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਇਹ ਕਿ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਉਹਦੇ ਨਾਲ ਖੜੋ। ਪਰ ਇਹ ਜਿਹੜੀ ਸਿਆਸੀ ਜਮਾਤ ਆ, ਇਸੇ ਕਰਕੇ ਇਹ ਸਾਡੀਆਂ ਨਜ਼ਰਾਂ 'ਚ ਡਿੱਗੀ ਆ ਕਿ ਤੁਸੀਂ ਕਿਸੇ ਵੀ ਫਿਰਕੇ ਦੇ ਉੱਤੇ ਹੋਇਆ ਜ਼ੁਲਮ ਚੱਕ ਲਓ, ਚਾਹੇ ਤੁਸੀਂ ਪੰਜਾਬ ਦੀ ਉਦਾਹਰਨ ਲੈ ਲਓ, 80-90 ਦਾ ਦਹਾਕਾ ਲੈ ਲਓ, ਚਾਹੇ ਤੁਸੀਂ ਗੋਧਰਾ ਦਾ ਮਿਸਾਲ ਲੈ ਲਓ, ਚਾਹੇ ਤੁਸੀਂ ਕਸ਼ਮੀਰੀ ਪੰਡਤਾਂ ਦੀ ਮਿਸਾਲ ਲੈ ਲਓ। ਕਿਸੇ ਤੇ ਵੀ ਜਦੋਂ ਜ਼ੁਲਮ ਹੋਇਆ ਉਦੋਂ ਇਹਨਾਂ ਬੰਦਿਆਂ ਨੇ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ। ਭਾਈ ਜਸਵੰਤ ਸਿੰਘ ਖਾਲੜਾ ਜੀ, ਜਿਨ੍ਹਾਂ ਦਾ ਨਾਮ ਆਪਾਂ ਬੜੇ ਅਦਬ ਤੇ ਸਤਿਕਾਰ ਦੇ ਨਾਲ ਲੈਂਦੇ ਹਾਂ, ਦੁਨੀਆ ਦੇ ਵਿੱਚ ਮਨੁੱਖਤਾਵਾਦੀ ਜਾਂ ਹਿਊਮਨ ਰਾਈਟਸ ਦੇ ਲਈ ਲੜਨ ਵਾਲੇ ਕੁਝ ਚੁਣਿੰਦਾ ਲੋਕ ਨੇ। ਕਿੰਨੀ ਦੁਨੀਆ, ਕਿੰਨਾ ਸੰਸਾਰ ਹੈ, ਕਿੰਨੇ ਲੋਕ ਹਰ ਰੋਜ਼ ਜੰਮਦੇ ਨੇ, ਕਿੰਨੇ ਚਲੇ ਜਾਂਦੇ ਨੇ ਇੱਥੋਂ, ਔਰ ਉਹ ਕੁਝ ਦਰਜਨ ਬੰਦਿਆਂ ਦੇ ਵਿੱਚੋਂ ਇੱਕ ਨੇ। ਉਹ ਅਕਾਲੀ ਦਲ ਦੇ ਵਿੱਚ ਸੀਗੇ ਜਦੋਂ ਉਹਨਾਂ ਨਾਲ ਧੱਕਾ ਹੋਇਆ, ਜਦੋਂ ਉੱਥੋਂ ਦੇ ਸਿਸਟਮ ਨੇ ਉਹਨਾਂ ਨੂੰ ਚੁੱਕਿਆ ਤੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਕਾਲੀ ਦਲ ਨੇ ਕਦੇ ਕੋਈ ਲੀਡਰ ਦੇਖਿਆ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦਾ? ਔਰ ਉਹਨਾਂ ਨੂੰ ਪਤਾ ਸੀਗਾ, ਕਈ ਬੰਦਿਆਂ ਨੂੰ ਹੁੰਦਾ ਕਿ ਯਾਰ ਮੈਨੂੰ ਖਤਰਾ, ਮੈਂ ਕੀ ਲੈਣਾ, ਮਤਲਬ ਆਪਾਂ ਇਸ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਨਾ, ਇਸ ਕਰਕੇ ਉਹਨਾਂ ਨੂੰ ਯਾਦ ਰੱਖਦੇ ਹਾਂ ਕਿ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ, ਫਿਰ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਇਹ ਗੱਲਾਂ ਐਵੇਂ ਥੋੜ੍ਹਾ ਬਣੀਆਂ, ਉਹਨਾਂ ਸੂਰਬੀਰਾਂ ਖਾਤਰ ਬਣੀਆਂ। ਖੈਰ, ਆਪਾਂ ਰਾਮਦੇਵ ਤੇ ਆਈਏ। ਸੋ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਇਹਨੂੰ ਇੱਕ ਫਿਰ ਹੋਰ ਮਾਮਲੇ ਦੇ ਵਿੱਚ ਰਾਮਦੇਵ ਦੇ ਭਗਤਾਂ ਨੂੰ ਝਟਕਾ ਲੱਗਿਆ।
ਟ੍ਰੇਡਮਾਰਕ ਉਲੰਘਣ ਦੇ ਮਾਮਲੇ ਦੇ ਵਿੱਚ ਪਤੰਜਲੀ ਦੇ ਕਪੂਰ ਉਤਪਾਦ ਵੇਚਣ ਤੇ ਜਿਹੜੀ ਆ ਰੋਕ ਲਾਈ ਸੀਗੀ ਤੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ 4 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਬੰਬੇ ਹਾਈ ਕੋਰਟ ਦੇ ਵੱਲੋਂ। ਹੁਣ ਇੱਥੇ ਵੀ ਇਹਦੇ ਭਗਤ ਆ ਕੇ ਕਹਿੰਦੇ ਨਹੀਂ ਜੀ ਇਹ ਤਾਂ ਪੁਲਿਸ ਨੇ ਜਾਂਚ ਗਲਤ ਕਰਤੀ। ਉਹ ਭਲਿਓ ਮਾਨਸੋ ਬੰਬੇ ਹਾਈ ਕੋਰਟ ਨੇ, ਉੱਥੇ ਨਹੀਂ ਗਾ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਉਹ ਕਹਿੰਦੇ ਨਹੀਂ ਜੀ ਇਹਨੂੰ ਟੰਗ ਦਿਓ ਜਾਂ ਇਹਨੂੰ ਜੁਰਮਾਨਾ ਲਾ ਦਿਓ। ਰਾਮਦੇਵ ਨੇ ਮਹਿੰਗੇ ਵਕੀਲ ਕੀਤੇ ਹੋਣੇ ਆ। ਰਾਮਦੇਵ ਨੇ ਪੇਸ਼ੀ ਤੇ ਜਾਣ ਤੋਂ ਪਹਿਲਾਂ ਉਹਦੇ ਵਕੀਲਾਂ ਨੇ ਘੰਟਿਆਂ ਬੱਧੀ ਉਸ ਪ੍ਰੋਡਕਟ ਬਾਰੇ, ਉਹਦੇ ਬਾਰੇ ਸਾਰੀਆਂ ਜਾਣਕਾਰੀਆਂ, ਕਦੋਂ ਸੇਲ ਸ਼ੁਰੂ ਹੋਈ ਸੀ, ਕਦੋਂ ਉਹ ਮਾਰਕੀਟ ਦੇ ਵਿੱਚ ਉਤਾਰਿਆ ਗਿਆ ਸੀ, ਕਿੰਨਾ ਪੈਸਾ ਲਾਇਆ ਗਿਆ ਸੀ, ਕਿੰਨਾ ਮਸ਼ਹੂਰੀਆਂ ਤੇ, ਮਤਲਬ ਤੁਹਾਨੂੰ ਪਤਾ ਨਾ ਜਦੋਂ ਅਦਾਲਤ ਦੀ ਇੱਕ ਨਾ ਲਾਈਵ ਲਾ ਦੀ ਇੱਕ ਵੈਬਸਾਈਟ ਆ, ਉਹ ਕਈ ਮਾਮਲਿਆਂ ਦੇ ਵਿੱਚ ਮਤਲਬ ਤੁਹਾਨੂੰ ਜਿਹੜੀ ਕਾਰਵਾਈ ਹੋਈ ਹੁੰਦੀ ਹੈ ਨਾ ਅਦਾਲਤ ਦੇ ਵਿੱਚ, ਤੇ ਉਹ ਉਵੇਂ ਹੂ ਛਾਪ ਦਿੰਦੇ ਆ ਕਿ ਫਲਾਂ ਵਕੀਲ ਨੇ ਇਸਤਗਾਸਾ ਪੱਖ ਨੇ ਆਹ ਕਿਹਾ, ਜਿਹੜਾ ਦੂਜਾ ਸੀ ਪੱਖ ਵਿਰੋਧੀ ਧਿਰ ਦਾ ਪੱਖ ਸੀ ਜਾਂ ਹੋਰ ਪੱਖ ਸੀ ਉਹਨੇ ਆਹ ਕਿਹਾ, ਸਰਕਾਰ ਦੇ ਅਟਾਰਨੀ ਜਨਰਲ ਨੇ ਆਹ ਕਿਹਾ। ਇਹ ਜ਼ਰੂਰੀ ਨਹੀਂਗਾ ਕਿ ਇਹ ਖਬਰਾਂ ਦਾ ਵਿਸ਼ਾ ਹੈ, ਇਹ ਸਾਡੇ ਲਈ ਪੜ੍ਹਨ ਦਾ ਵੀ ਵਿਸ਼ਾ। ਕਈ ਚੀਜ਼ਾਂ ਸਾਨੂੰ ਆਮ ਮਤਲਬ ਗਿਆਨ ਦੇਣ ਵਾਸਤੇ ਸਾਨੂੰ ਪੜ੍ਹਨੀਆਂ ਚਾਹੀਦੀਆਂ ਜਦੋਂ ਵੀ ਸਮਾਂ ਮਿਲੇ। ਇਹੋ ਜਿਹੀਆਂ ਕਈ ਵੈਬਸਾਈਟਾਂ ਨੇ ਜਾਂ ਕਈ ਇਹੋ ਜਿਹੇ ਪਲੇਟਫਾਰਮਸ ਨੇ ਜਿੱਥੋਂ ਤੁਹਾਨੂੰ ਨੌਲੇਜ ਬਹੁਤ ਮਿਲਦੀ ਹੈ, ਜਿੱਥੋਂ ਤੁਹਾਨੂੰ ਪਤਾ ਲੱਗਦਾ ਕਿ ਹਾਂ ਇਸ ਤਰ੍ਹਾਂ ਸਿਸਟਮ ਚੱਲਦਾ। ਹੁਣ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਮੰਨ ਲਓ ਜਦੋਂ ਆਪਾਂ ਕਈ ਹਾਈ ਪ੍ਰੋਫਾਈਲ ਮਾਮਲਿਆਂ ਦੀ ਗੱਲ ਕਰਦੇ ਹਾਂ, ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਵਿਕਰਮ ਮਜੀਠੀਆ ਦੀ ਗੱਲ ਦੱਸਦਾ ਕਿ ਯਾਰ ਇਹਦੇ ਲਈ ਤਾਂ ਵਕੀਲ ਫਲਾਨਾ ਮਨੂ ਸਿੰਘ ਵੀ ਪੇਸ਼ ਹੋ ਗਿਆ ਜਾਂ ਕੋਈ ਵੀ, ਮੈਂ ਇਹ ਨਹੀਂ ਕਹਿੰਦਾ ਕਿ ਉਹਦੇ ਲਈ ਪੇਸ਼ ਹੋਇਆ ਸੀ ਮੈਨੂੰ, ਕਿਉਂਕਿ ਮਨੂ ਸਿੰਘ ਵੀ ਜਾਂ ਹੋਰ ਕਿਹੜਾ ਪੇਸ਼ ਹੋਇਆ ਸੀ ਮੈਨੂੰ ਨਾਮ ਨਹੀਂ ਪਤਾ, ਪਰ ਮਿਸਾਲ ਦੇ ਤੌਰ ਤੇ ਕਹਿ ਰਿਹਾ। ਤਾਂ ਸਾਨੂੰ ਇਹ ਲੱਗਦਾ ਜਦੋਂ ਕਈ ਬੰਦੇ ਜਿਹੜੇ ਪੱਤਰਕਾਰ ਵੀ ਨੇ ਉਹ ਕਹਿੰਦੇ ਅੱਛਾ ਮਨੂ ਸਿੰਘ ਵੀ ਪੇਸ਼ ਹੋਇਆ ਸੀਗਾ, ਉਹ ਤਾਂ ਫਿਰ ਆਏ ਕਰ ਦੂ, ਉਹ ਤਾਂ ਫਿਰ ਇਹ ਕਰ ਦੂ, ਫਲਾਂ ਕਰ ਦੂ। ਪਰ ਅਸਲ ਦੇ ਵਿੱਚ ਅਦਾਲਤ ਦੇ ਵਿੱਚ ਕੋਈ ਮਨੂ ਸਿੰਘ ਵੀ ਨਹੀਂ, ਕੋਈ ਹੋਰ ਨਹੀਂ, ਕੋਈ ਇਹ ਨਹੀਂ ਚੱਲਦਾ ਕਿ ਫਲਾਂ ਬਹੁਤ ਤਕੜਾ ਵਕੀਲ ਆ, ਕੋਈ ਜੇਠ ਮਲਾਨੀ ਨਹੀਂ ਗਾ। ਇਸ ਤਰ੍ਹਾਂ ਤਾਂ ਫਿਰ ਜਿਹੜੇ ਵੱਡੇ ਵਕੀਲ ਨੇ ਜਿਹੜੇ ਇੱਕ ਪੇਸ਼ੀ ਦਾ 5-5 ਲੱਖ ਰੁਪਈਆ ਚਾਰਜ ਕਰਦੇ ਨੇ, ਇਸ ਤਰ੍ਹਾਂ ਦਾ ਫਿਰ ਉਹਨਾਂ ਦੇ ਬੰਦਿਆਂ ਨੂੰ ਸਜ਼ਾ ਹੀ ਨਾ ਹੋਵੇ। ਫਿਰ ਤਾਂ ਕੋਰਟ ਨਾ ਸੁਣ ਕੇ ਕਹਿ ਦੇ ਕਿ ਯਾਰ ਅੱਛਾ ਜੇਠ ਮਲਾਨੀ ਅਪੀਲ ਹੋਇਆ ਇਸ ਬੰਦੇ ਵਾਸਤੇ, ਅੱਛਾ ਮਨੂ ਸਿੰਘ ਵੀ ਹੋਇਆ, ਅੱਛਾ ਫਲਾਂ ਪ੍ਰਸ਼ਾਂਤ ਭੂਸ਼ਣ ਹੋਇਆ ਇਹਦੇ ਵਾਸਤੇ ਅਪੀਲ। ਇਹ ਤਾਂ ਯਾਰ ਬੰਦਾ ਹੀ ਬੜਾ ਘੈਂਟ ਆ, ਇਹ ਤਾਂ ਬੰਦਾ ਹੀ ਬੇਕਸੂਰ ਹੈ। ਏਦਾਂ ਨਹੀਂ ਹੁੰਦਾ। ਔਰ ਉੱਥੇ ਬਾਏ ਨੇਮ ਕੁਛ ਵੀ ਨਹੀਂ ਹੁੰਦਾ, ਉੱਥੇ ਸਾਰਾ ਦਸਤਾਵੇਜ਼ ਬੋਲਦੇ ਨੇ ਤੇ ਉਸ ਤੋਂ ਬਾਅਦ ਸਿਰਾ ਤੈਅ ਕਰਦੀ ਹੈ, ਪ੍ਰੂਫ ਤੈਅ ਕਰਦੇ ਨੇ, ਸਬੂਤ ਤੈਅ ਕਰਦੇ ਨੇ ਕਿ ਕਿਹੜਾ ਬੰਦਾ ਕੀ ਹੈ। ਇੰਡੀਵਿਜੂਅਲ ਉੱਥੇ ਕੋਈ ਨਹੀਂ ਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਫਰੀਦਕੋਟ ਦੇ ਵਿੱਚ ਇੱਕ ਪੱਤਰਕਾਰ ਨੂੰ ਕੁੱਟਿਆ ਸੀਗਾ ਸੁਖਬੀਰ ਬਾਦਲ ਨੇ 1999 ਦੇ ਇਲੈਕਸ਼ਨ ਦੇ ਵੇਲੇ। ਉਸ ਬੰਦੇ ਨੇ ਉਹਨੂੰ ਬਹੁਤ ਡਰਾਇਆ ਧਮਕਾਇਆ ਗਿਆ, ਬਹੁਤ ਕੁਛ ਕੀਤਾ ਉਹਦੇ ਨਾਲ। ਮੈਂ ਇੰਟਰਵਿਊ ਵੀ ਕੀਤੀ ਉਹਦੇ ਨਾਲ, ਨਰੇਸ਼ ਕੁਮਾਰ ਸਹਿਗਲ ਉਹਨਾਂ ਦਾ ਨਾਮ ਹੈ ਜੀ, ਗੂਗਲ ਤੇ ਤੁਸੀਂ ਚੈੱਕ ਕਰ ਸਕਦੇ ਆ। ਉਹ ਬੰਦੇ ਦੀ ਇੱਕੋ ਜ਼ਿੱਦ ਸੀ ਨਰੇਸ਼ ਕੁਮਾਰ ਸਹਿਗਲ ਦੀ, ਉਹ ਕਹਿੰਦਾ ਮੈਂ ਸੁਖਬੀਰ ਬਾਦਲ ਨੂੰ ਆਵਾਜ਼ ਮਰਵਾਉਣੀ ਆ ਅਦਾਲਤ ਦੇ ਵਿੱਚ, ਬਸ ਕਹਿੰਦਾ ਮੇਰਾ ਇੰਤਕਾਮ ਪੂਰਾ ਹੋ ਗਿਆ। ਉਹਦੇ ਨਾਲ ਬਹੁਤ ਕੁਛ ਹੋਇਆ। ਜਿਹੜਾ ਫਰੀਦਕੋਟ ਦਾ ਐਸਐਸਪੀ ਲੱਗਦਾ ਸੀ, ਸਭ ਤੋਂ ਪਹਿਲਾਂ ਫਾਈਲ ਚੱਕ ਕੇ ਉਹਨੂੰ ਸਾਦਾ ਹੁੰਦਾ ਸੀ ਵੀ ਹਾਂ ਤੂੰ ਹਾਜ਼ਰ ਹੋ, ਤੂੰ ਕਿਹੜੀ ਸ਼ੈ ਆ, ਗ੍ਰਹਿ ਮੰਤਰੀ ਨੂੰ ਆਵਾਜ਼ਾਂ ਮਰਵਾਉਣ ਨੂੰ ਫਿਰਦਾ ਤੂੰ। ਉਹ ਬੰਦੇ ਨੇ ਆਵਾਜ਼ ਮਰਵਾਈ ਅਦਾਲਤ ਦੇ ਵਿੱਚੋਂ। ਅਦਾਲਤ ਦੇ ਬਾਹਰ ਜਿਹੜਾ ਅਰਦਲੀ ਖੜਾ ਸੀ ਉਹਨੇ ਕਿਹਾ ਸੁਖਬੀਰ ਸਿੰਘ ਬਾਦਲ, ਵਲਦ ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਹੋ। ਤੇ ਉਸ ਤੋਂ ਬਾਅਦ ਉਹ ਕਹਿੰਦਾ ਮੇਰੇ ਸੀਨੇ 'ਚ ਠੰਡ ਪਈ ਕਿ ਸੁਖਬੀਰ ਬਾਦਲ ਨੂੰ ਆਵਾਜ਼ ਵੱਜੀ ਹੈ ਕੋਰਟ ਦੇ ਵਿੱਚ। ਸੌਖੀਆਂ ਨਹੀਂ ਹੁੰਦੀਆਂ ਲੜਾਈਆਂ ਲੜਦੀਆਂ, ਬਹੁਤ ਕੁਛ ਹੋਇਆ ਉਹ ਬੰਦੇ ਦੇ ਨਾਲ। ਕਦੇ ਫੇਰ ਸਾਂਝਾ ਕਰਾਂਗੇ, ਹੁਣ ਆਪਣਾ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਇੱਥੇ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।